ਡਾਇਸਪੋਰਾ ਦੇ ਸਿੱਖਾਂ ਵੱਲੋਂ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਗੁਨਾਹਗਾਰ ਸੁਖਬੀਰ ਬਾਦਲ ਅਤੇ ਬਾਦਲ ਦਲ ਦੇ ਬਾਕੀ ਗੁਨਾਹਗਾਰ ਆਗੂਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ, ਗੋਲੀਆਂ ਚਲਾ ਕੇ ਮਾਰੇ ਸਿੱਖਾਂ, ਸੌਦਾ ਸਾਧ ਨੂੰ ਦਿੱਤੀ ਮੁਆਫੀ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਫਸਰਾਂ ਦੀ ਪੁਸ਼ਤ ਪਨਾਹੀ, ਸਿੱਖ ਕੌਮ ਨਾਲ ਕਮਾਈ ਧਰੋਹ ਅਤੇ ਹੋਰ ਬੱਜਰ ਗੁਨਾਹਾਂ ਨੂੰ ਛੋਟੀ-ਮੋਟੀ ਸ਼ਖਸੀ ਗਲਤੀ ਤੁਲ ਮੰਨ ਕੇ ਸੁਖਬੀਰ ਬਾਦਲ ਅਤੇ ਉਸ ਦੇ ਬਾਕੀ ਗੁਨਾਹਗਾਰ ਸਾਥੀਆਂ ਨੂੰ ਆਮ ਜਿਹੀ ਸਜ਼ਾ ਲਗਾ ਕੇ ਸਿੱਖ ਕੌਮ ਵਿੱਚ ਮੁੜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਕਾਫੀ ਸਿੱਖ ਅਤੇ ਕੁਝ ਆਪਣੇ ਆਪ ਨੂੰ ਪੰਥਕ ਵਿਦਵਾਨ ਕਹਾਉਣ ਵਾਲੇ ਵੀ ਇਸ ਭਰਮ ਦਾ ਸ਼ਿਕਾਰ ਹੋ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਮੁੜ ਬਹਾਲੀ ਹੋ ਜਾਵੇਗੀ। ਪਰ ਬਹੁਤ ਥੋੜੇ ਸੂਝਵਾਨ ਸਿੱਖਾਂ ਨੂੰ ਇਹ ਗੱਲ ਸਮਝ ਆਈ ਕਿ ਦਰਅਸਲ ਜਥੇਦਾਰਾਂ ਨੇ ਸੁਖਬੀਰ ਬਾਦਲ ਨਾਲ ਰਲ ਕੇ ਉਸ ਦੇ ਪਰਿਵਾਰ ਅਤੇ ਸਾਥੀਆਂ ਦੇ ਕਦੇ ਨਾ ਮੁਆਫ ਹੋਣ ਵਾਲੇ ਬੱਜਰ ਗੁਨਾਹਾਂ ਨੂੰ ਕੋਝੇ ਤਰੀਕੇ ਨਾਲ ਸਿੱਖ ਮਾਨਸਿਕਤਾ 'ਚੋਂ ਖਤਮ ਕਰਨ ਦੀ ਗਹਿਰੀ ਸਾਜ਼ਿਸ਼ ਕੀਤੀ ਹੈ। ਭਾਈ ਨਰੈਣ ਸਿੰਘ ਚੋੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਚਲਾਈ ਮਾਰਗ ਦਾ ਪਾਂਧੀ ਹੈ ਅਤੇ ਕੌਮ ਲਈ ਖਿੜੇ ਮੱਥੇ ਹਰ ਤਸ਼ੱਦਦ ਝੱਲਣ ਵਾਲਾ ਬਹੁਤ ਹੀ ਸਮਝਦਾਰ ਅਤੇ ਸਿੱਧਕੀ ਸਿੱਖ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 45 ਸਾਲ ਸਿੱਖ ਕੌਮ ਦੀ ਆਜ਼ਾਦੀ ਲਈ ਲੜਾਈ ਲੜੀ, ਤਸ਼ੱਦਦ ਝੱਲੇ ਅਤੇ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ। ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹਨਾਂ ਨੂੰ ਬਾਦਲ ਦੇ ਲਾਈ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਦੀ ਸਹਿਮਤੀ ਨਾਲ ਰਚਿਆ ਇਹ ਡਰਾਮਾ ਬਹੁਤ ਜਲਦੀ ਸਮਝ ਆ ਗਿਆ ਅਤੇ ਉਹਨਾਂ ਸਿੱਖਾਂ ਨੂੰ ਜਗਾਉਣ ਲਈ ਤੇ ਝੂਠ ਦਾ ਪਾਜ ਉਧੇੜਨ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸਮਝੀ, ਜਿਸ ਨਾਲ ਸੁਖਬੀਰ ਬਾਦਲ ਦਾ ਕੋਈ ਸਰੀਰਕ ਨੁਕਸਾਨ ਤਾਂ ਨਹੀਂ ਹੋਇਆ, ਪਰ ਜਿਸ ਤਰੀਕੇ ਨਾਲ ਇਹ ਸਿੱਖ ਕੌਮ ਦੇ ਅੱਖੀ ਘੱਟਾ ਪਾ ਰਹੇ ਸੀ ਉਹਨੂੰ ਬਹੁਤ ਹੱਦ ਤੱਕ ਸਾਫ਼ ਕਰ ਦਿੱਤਾ ਤੇ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਦੇ ਬਨੋਟੀ ਮੁਖੌਟੇ ਉਡਾ ਦਿੱਤੇ। ਭਾਈ ਨਰੈਣ ਸਿੰਘ ਚੋੜਾ ਦੀ ਇਹ ਕਾਰਵਾਈ ਇੱਕ ਸਿੱਧਕੀ ਸਿੱਖ ਦੀ ਬੇਵਸੀ 'ਚੋਂ ਨਿਕਲੀ ਰੋਹ ਭਰਪੂਰ ਕਾਰਵਾਈ ਹੈ, ਜਿਸ ਨੂੰ ਸਮਝਣਾ ਸਿੱਖੀ ਸਿਧਾਂਤਾਂ ਦੀ ਡੂੰਘੀ ਸਮਝ ਰੱਖਣ ਵਾਲੇ ਸਿੱਖਾਂ ਦੇ ਹੀ ਹਿੱਸੇ ਆਵੇਗਾ। ਇਸ ਘਟਨਾ ਤੋਂ ਬਾਅਦ ਜੱਦੀ ਪੁਸ਼ਤੀ ਕੌਮ ਨਾਲ ਦਗਾ ਕਮਾਉਣ ਵਾਲੇ ਅਤੇ ਨਸ਼ਾ ਤਸਕਰ ਵਿਕਰਮ ਮਜੀਠੀਆ ਦੀ ਅਗਵਾਈ ਵਿੱਚ ਬਾਕੀ ਬਾਦਲ ਦਲੀਏ ਨੇ ਭਾਈ ਨਰੈਣ ਸਿੰਘ ਚੋੜਾ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੇ ਸ਼ਬਦਾਂ ਤੇ ਸ਼ੈਲੀ ਦਾ ਉਹਨਾਂ ਵਿਖਾਵਾ ਕੀਤਾ, ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਜਿਹੜਾ ਧਰੋਹ ਸਿੱਖ ਕੌਮ ਨਾਲ ਕਮਾਇਆ ਹੈ ਉਸ ਦਾ ਇਹਨਾਂ ਨੂੰ ਜਰਾ ਜਿੰਨਾ ਵੀ ਪਛਤਾਵਾ ਨਹੀਂ ਅਤੇ ਅੱਜ ਵੀ ਇਹ ਉਸੇ ਹੰਕਾਰ ਅਤੇ ਹੈਂਕੜਬਾਜ਼ੀ ਵਿੱਚ ਵਿਚਰ ਰਹੇ ਹਨ। ਇਸ ਕੋਛੀ ਮੁਹਿੰਮ ਵਿੱਚ ਇਹਨਾਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ 'ਚੋਂ ਛੇਕਣ ਲਈ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਹੀ ਬਣਾਏ ਜਥੇਦਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੇ ਵੀ ਕੌਮ ਧਰੋਹੀ ਬਾਦਲ ਦਲੀਆਂ ਲਈ ਪੂਰੀ ਵਫਾਦਾਰੀ ਦਾ ਸਬੂਤ ਦਿੱਤਾ। ਅਸੀਂ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਨਰੈਣ ਸਿੰਘ ਚੋੜਾ ਵੱਲੋਂ ਕੀਤੀ ਕਾਰਵਾਈ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਅਤੇ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅਸੀਂ ਅਖੌਤੀ ਜਥੇਦਾਰਾਂ ਵੱਲੋਂ ਕੌਮ ਦੇ ਗੁਨਾਹਗਾਰ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਦੀ ਮੁੜ ਸਥਾਪਤੀ ਲਈ ਰਚੇ ਡਰਾਮੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਅਤੇ ਉਹਨਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਇਹਨਾਂ ਬਾਦਲਾਂ ਨੇ ਪਹਿਲਾਂ ਵੀ ਸੌਦਾ ਸਾਧ ਨੂੰ ਆਪਣੇ ਲਾਏ ਜਥੇਦਾਰਾਂ ਤੋਂ ਮੁਆਫੀ ਦਿਵਾਈ ਸੀ, ਪਰ ਸਿੱਖ ਕੌਮ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਅਖੌਤੀ ਜਥੇਦਾਰ ਤੇ ਖੁਦ ਬਾਦਲ ਸਾਹਿਬ ਰੱਦ ਕਰ ਦਿੱਤੇ। ਜੇਕਰ ਹੁਣ ਫਿਰ ਉਸੇ ਤਰਜ਼ ਤੇ ਕੌਮੀ ਅਹੁਦੇ ਭਾਈ ਨਰੈਣ ਸਿੰਘ ਚੋੜਾ ਨੂੰ ਕੌਮੀ ਭਾਵਨਾਵਾਂ ਦੇ ਉਲਟ ਪੰਥ 'ਚੋਂ ਛੇਕਣ ਦੀ ਹਿਮਾਕਤ ਕੀਤੀ ਤਾਂ ਹੁਣ ਵਾਲੇ ਜਥੇਦਾਰਾਂ ਨੂੰ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਹੋਰਾਂ ਦੀ ਦਸ਼ਾ ਨੂੰ ਇੱਕ ਵਾਰ ਯਾਦ ਜ਼ਰੂਰ ਕਰ ਲੈਣਾ ਚਾਹੀਦਾ ਹੈ। ਬਾਦਲ ਦਲ ਦਾ ਤਾਂ ਸਫਾਇਆ ਪਹਿਲਾਂ ਹੀ ਤੈਅ ਹੈ। ਡਾਇਸਪੋਰਾ ਦੇ ਸਿੱਖਾਂ ਵੱਲੋਂ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਸਿੱਖ ਵਿਰੋਧੀ ਕਾਰਵਾਈਆਂ ਤੋਂ ਬਾਜ਼ ਹੋਣ ਦੀ ਚੇਤਾਵਨੀ ਦਿੱਤੀ ਗਈ ਹੈ। ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਵੱਲੋਂ ਗੁਨਾਹਗਾਰ ਸੁਖਬੀਰ ਬਾਦਲ ਅਤੇ ਬਾਦਲ ਦਲ ਦੇ ਬਾਕੀ ਗੁਨਾਹਗਾਰ ਆਗੂਆਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਰਵਾਈ ਬੇਅਦਬੀ, ਗੋਲੀਆਂ ਚਲਾ ਕੇ ਮਾਰੇ ਸਿੱਖਾਂ, ਸੌਦਾ ਸਾਧ ਨੂੰ ਦਿੱਤੀ ਮੁਆਫੀ, ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰਨ ਵਾਲੇ ਅਫਸਰਾਂ ਦੀ ਪੁਸ਼ਤ ਪਨਾਹੀ, ਸਿੱਖ ਕੌਮ ਨਾਲ ਕਮਾਈ ਧਰੋਹ ਅਤੇ ਹੋਰ ਬੱਜਰ ਗੁਨਾਹਾਂ ਨੂੰ ਛੋਟੀ-ਮੋਟੀ ਸ਼ਖਸੀ ਗਲਤੀ ਤੁਲ ਮੰਨ ਕੇ ਸੁਖਬੀਰ ਬਾਦਲ ਅਤੇ ਉਸ ਦੇ ਬਾਕੀ ਗੁਨਾਹਗਾਰ ਸਾਥੀਆਂ ਨੂੰ ਆਮ ਜਿਹੀ ਸਜ਼ਾ ਲਗਾ ਕੇ ਸਿੱਖ ਕੌਮ ਵਿੱਚ ਮੁੜ ਸਥਾਪਿਤ ਕਰਨ ਲਈ ਰਾਹ ਪੱਧਰਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪਹਿਲਾਂ ਤਾਂ ਕਾਫੀ ਸਿੱਖ ਅਤੇ ਕੁਝ ਆਪਣੇ ਆਪ ਨੂੰ ਪੰਥਕ ਵਿਦਵਾਨ ਕਹਾਉਣ ਵਾਲੇ ਵੀ ਇਸ ਭਰਮ ਦਾ ਸ਼ਿਕਾਰ ਹੋ ਗਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦੀ ਮੁੜ ਬਹਾਲੀ ਹੋ ਜਾਵੇਗੀ। ਪਰ ਬਹੁਤ ਥੋੜੇ ਸੂਝਵਾਨ ਸਿੱਖਾਂ ਨੂੰ ਇਹ ਗੱਲ ਸਮਝ ਆਈ ਕਿ ਦਰਅਸਲ ਜਥੇਦਾਰਾਂ ਨੇ ਸੁਖਬੀਰ ਬਾਦਲ ਨਾਲ ਰਲ ਕੇ ਉਸ ਦੇ ਪਰਿਵਾਰ ਅਤੇ ਸਾਥੀਆਂ ਦੇ ਕਦੇ ਨਾ ਮੁਆਫ ਹੋਣ ਵਾਲੇ ਬੱਜਰ ਗੁਨਾਹਾਂ ਨੂੰ ਕੋਝੇ ਤਰੀਕੇ ਨਾਲ ਸਿੱਖ ਮਾਨਸਿਕਤਾ 'ਚੋਂ ਖਤਮ ਕਰਨ ਦੀ ਗਹਿਰੀ ਸਾਜ਼ਿਸ਼ ਕੀਤੀ ਹੈ। ਭਾਈ ਨਰੈਣ ਸਿੰਘ ਚੋੜਾ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਚਲਾਈ ਮਾਰਗ ਦਾ ਪਾਂਧੀ ਹੈ ਅਤੇ ਕੌਮ ਲਈ ਖਿੜੇ ਮੱਥੇ ਹਰ ਤਸ਼ੱਦਦ ਝੱਲਣ ਵਾਲਾ ਬਹੁਤ ਹੀ ਸਮਝਦਾਰ ਅਤੇ ਸਿੱਧਕੀ ਸਿੱਖ ਹੈ, ਜਿਸ ਨੇ ਆਪਣੀ ਜ਼ਿੰਦਗੀ ਦੇ ਤਕਰੀਬਨ 45 ਸਾਲ ਸਿੱਖ ਕੌਮ ਦੀ ਆਜ਼ਾਦੀ ਲਈ ਲੜਾਈ ਲੜੀ, ਤਸ਼ੱਦਦ ਝੱਲੇ ਅਤੇ ਬਹੁਤ ਲੰਮਾ ਸਮਾਂ ਜੇਲ੍ਹ ਕੱਟੀ।
ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਉਹਨਾਂ ਨੂੰ ਬਾਦਲ ਦੇ ਲਾਈ ਜਥੇਦਾਰਾਂ ਵੱਲੋਂ ਸੁਖਬੀਰ ਬਾਦਲ ਦੀ ਸਹਿਮਤੀ ਨਾਲ ਰਚਿਆ ਇਹ ਡਰਾਮਾ ਬਹੁਤ ਜਲਦੀ ਸਮਝ ਆ ਗਿਆ ਅਤੇ ਉਹਨਾਂ ਸਿੱਖਾਂ ਨੂੰ ਜਗਾਉਣ ਲਈ ਤੇ ਝੂਠ ਦਾ ਪਾਜ ਉਧੇੜਨ ਲਈ ਇਹ ਕਾਰਵਾਈ ਕਰਨੀ ਜ਼ਰੂਰੀ ਸਮਝੀ, ਜਿਸ ਨਾਲ ਸੁਖਬੀਰ ਬਾਦਲ ਦਾ ਕੋਈ ਸਰੀਰਕ ਨੁਕਸਾਨ ਤਾਂ ਨਹੀਂ ਹੋਇਆ, ਪਰ ਜਿਸ ਤਰੀਕੇ ਨਾਲ ਇਹ ਸਿੱਖ ਕੌਮ ਦੇ ਅੱਖੀ ਘੱਟਾ ਪਾ ਰਹੇ ਸੀ ਉਹਨੂੰ ਬਹੁਤ ਹੱਦ ਤੱਕ ਸਾਫ਼ ਕਰ ਦਿੱਤਾ ਤੇ ਸੁਖਬੀਰ ਬਾਦਲ ਅਤੇ ਉਸਦੇ ਸਾਥੀਆਂ ਦੇ ਬਨੋਟੀ ਮੁਖੌਟੇ ਉਡਾ ਦਿੱਤੇ। ਭਾਈ ਨਰੈਣ ਸਿੰਘ ਚੋੜਾ ਦੀ ਇਹ ਕਾਰਵਾਈ ਇੱਕ ਸਿੱਧਕੀ ਸਿੱਖ ਦੀ ਬੇਵਸੀ ਚੋਂ ਨਿਕਲੀ ਰੋਹ ਭਰਪੂਰ ਕਾਰਵਾਈ ਹੈ, ਜਿਸ ਨੂੰ ਸਮਝਣਾ ਸਿੱਖੀ ਸਿਧਾਂਤਾਂ ਦੀ ਡੂੰਘੀ ਸਮਝ ਰੱਖਣ ਵਾਲੇ ਸਿੱਖਾਂ ਦੇ ਹੀ ਹਿੱਸੇ ਆਵੇਗਾ। ਇਸ ਘਟਨਾ ਤੋਂ ਬਾਅਦ ਜੱਦੀ ਪੁਸ਼ਤੀ ਕੌਮ ਨਾਲ ਦਗਾ ਕਮਾਉਣ ਵਾਲੇ ਅਤੇ ਨਸ਼ਾ ਤਸਕਰ ਵਿਕਰਮ ਮਜੀਠੀਆ ਦੀ ਅਗਵਾਈ ਵਿੱਚ ਬਾਕੀ ਬਾਦਲ ਦਲੀਏ ਨੇ ਭਾਈ ਨਰੈਣ ਸਿੰਘ ਚੋੜਾ ਖਿਲਾਫ ਜ਼ਹਿਰ ਉਗਲਣਾ ਸ਼ੁਰੂ ਕਰ ਦਿੱਤਾ ਅਤੇ ਜਿਹੜੇ ਸ਼ਬਦਾਂ ਤੇ ਸ਼ੈਲੀ ਦਾ ਉਹਨਾਂ ਵਿਖਾਵਾ ਕੀਤਾ ਉਸ ਤੋਂ ਸਹਿਜੇ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨਾਂ ਨੇ ਜਿਹੜਾ ਧਰੋਹ ਸਿੱਖ ਕੌਮ ਨਾਲ ਕਮਾਇਆ ਹੈ ਉਸ ਦਾ ਇਹਨਾਂ ਨੂੰ ਜਰਾ ਜਿੰਨਾ ਵੀ ਪਛਤਾਵਾ ਨਹੀਂ ਅਤੇ ਅੱਜ ਵੀ ਇਹ ਉਸੇ ਹੰਕਾਰ ਅਤੇ ਹੈਂਕੜਬਾਜ਼ੀ ਵਿੱਚ ਵਿਚਰ ਰਹੇ ਹਨ। ਇਸ ਕੋਛੀ ਮੁਹਿੰਮ ਵਿੱਚ ਇਹਨਾਂ ਭਾਈ ਨਰੈਣ ਸਿੰਘ ਚੋੜਾ ਨੂੰ ਪੰਥ ਚੋਂ ਛੇਕਣ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਆਪਣੇ ਹੀ ਬਣਾਏ ਜਥੇਦਾਰ ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਅਹੁਦੇਦਾਰਾਂ ਨੇ ਵੀ ਕੌਮ ਧਰੋਹੀ ਬਾਦਲ ਦਲੀਆਂ ਲਈ ਪੂਰੀ ਵਫਾਦਾਰੀ ਦਾ ਸਬੂਤ ਦਿੱਤਾ। ਅਸੀਂ ਸਿੱਖ ਫੈਡਰੇਸ਼ਨ ਅਮਰੀਕਾ ਵੱਲੋਂ ਭਾਈ ਨਰੈਣ ਸਿੰਘ ਚੋੜਾ ਵੱਲੋਂ ਕੀਤੀ ਕਾਰਵਾਈ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ ਅਤੇ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ। ਅਸੀਂ ਅਖੌਤੀ ਜਥੇਦਾਰਾਂ ਵੱਲੋਂ ਕੌਮ ਦੇ ਗੁਨਾਹਗਾਰ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਦੀ ਮੁੜ ਸਥਾਪਤੀ ਲਈ ਰਚੇ ਡਰਾਮੇ ਦਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਾਂ ਅਤੇ ਉਹਨਾਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਾਂ ਕਿ ਇਹਨਾਂ ਬਾਦਲਾਂ ਨੇ ਪਹਿਲਾਂ ਵੀ ਸੌਦਾ ਸਾਧ ਨੂੰ ਆਪਣੇ ਲਾਏ ਜਥੇਦਾਰਾਂ ਤੋਂ ਮੁਆਫੀ ਦਿਵਾਈ ਸੀ, ਪਰ ਸਿੱਖ ਕੌਮ ਨੇ ਸੌਦਾ ਸਾਧ ਨੂੰ ਦਿੱਤੀ ਮੁਆਫੀ ਅਖੌਤੀ ਜਥੇਦਾਰ ਤੇ ਖੁਦ ਬਾਦਲ ਸਾਹਿਬ ਰੱਦ ਕਰ ਦਿੱਤੇ। ਜੇਕਰ ਹੁਣ ਫਿਰ ਉਸੇ ਤਰਜ਼ ਤੇ ਕੌਮੀ ਅਹੁਦੇ ਭਾਈ ਨਰੈਣ ਸਿੰਘ ਚੋੜਾ ਨੂੰ ਕੌਮੀ ਭਾਵਨਾਵਾਂ ਦੇ ਉਲਟ ਪੰਥ ਚੋਂ ਛੇਕਣ ਦੀ ਹਿਮਾਕਤ ਕੀਤੀ ਤਾਂ ਹੁਣ ਵਾਲੇ ਜਥੇਦਾਰਾਂ ਨੂੰ ਗੁਰਬਚਨ ਸਿੰਘ ਤੇ ਗੁਰਮੁਖ ਸਿੰਘ ਹੋਰਾਂ ਦੀ ਦਸ਼ਾ ਨੂੰ ਇੱਕ ਵਾਰ ਯਾਦ ਜ਼ਰੂਰ ਕਰ ਲੈਣਾ ਚਾਹੀਦਾ ਹੈ। ਬਾਦਲ ਦਲ ਦਾ ਤਾਂ ਸਫਾਇਆ ਪਹਿਲਾਂ ਹੀ ਤੈਅ ਹੈ।